ਉਹਦੇ 'ਚ ਮੈਂ ਸਭ ਤੋਂ ਪਹਿਲੇ ਅਰਜ਼ ਕਰਨਾ ਚਾਹ ਰਿਹਾ ਕਿ ਦੁਨੀਆ ਦੇ ਅੰਦਰ ਇਸ ਟਾਈਮ ਤਕਰੀਬਨ 7000 ਜ਼ੁਬਾਨਾਂ ਬੋਲੀਆਂ ਜਾ ਰਹੀਆਂ ਨੇ ਔਰ ਪੰਜਾਬੀ ਜ਼ੁਬਾਨ ਦੁਨੀਆ ਦੀਆਂ 20 ਬੜੀਆਂ ਜ਼ੁਬਾਨਾਂ 'ਚ ਸ਼ਾਮਲ ਹੈ। ਸਭ ਤੋਂ ਪਹਿਲੇ ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ, ਲੇਕਿਨ ਉਹਦੇ ਬਾਵਜੂਦ ਵਕਤ ਦੇ ਨਾਲ ਨਾਲ ਪੰਜਾਬੀ ਬੋਲਣ ਵਾਲਿਆਂ ਦੀ ਤਾਦਾਦ ਖਤਮ ਹੋ ਰਹੀ। ਲੈਂਗੁਏਜ ਦੀ ਜਾਂ ਜ਼ੁਬਾਨ ਦੀ ਤਾਲੀਮ ਦੇ ਅੰਦਰ ਅਸੀਂ ਇਹਨੂੰ ਕਹਿੰਦੇ ਹਾਂ ਲੈਂਗੁਏਜ ਡੈਥ, ਜ਼ੁਬਾਨ ਦੀ ਮੌਤ ਹੋ ਜਾਣਾ। ਮਗਰ ਇਹ ਅਜੀਬ ਸੂਰਤ ਹਾਲ ਹੈ ਕਿ ਅਗਰ ਪੰਜਾਬੀ ਦਾ ਅਸੀਂ ਸਰਵੇ ਕਰਨੇ ਹਾਂ ਤਾਂ ਸਿਰਫ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਅੰਦਰ ਤਕਰੀਬਨ 100 ਮਿਲੀਅਨ ਪੰਜਾਬੀ ਰਹਾਇਸ਼ ਪਜ਼ੀਰ ਹੈ। ਹਿੰਦੁਸਤਾਨ ਦੇ ਪੰਜਾਬ ਦੇ ਅੰਦਰ ਤਕਰੀਬਨ 33 ਤੋਂ 35 ਮਿਲੀਅਨ ਪੰਜਾਬੀ ਇਸ ਟਾਈਮ ਰਹਿ ਰਿਹਾ। ਔਰ ਅਗਰ ਅਸੀਂ ਡਾਇਸਪੋਰਾ ਦੀ ਗੱਲ ਕਰੀਏ, ਜਿਹੜੇ ਪੰਜਾਬੀ ਦੂਸਰੇ ਮੁਲਕਾਂ 'ਚ ਆਬਾਦ ਨੇ, ਕੈਨੇਡਾ, UK, ਅਮਰੀਕਾ, ਸਾਊਥ ਅਫਰੀਕਾ, ਕੇਨੀਆ, ਮਲੇਸ਼ੀਆ, ਇੰਡੋਨੇਸ਼ੀਆ, ਔਰ ਉਹ ਵੀ ਤਕਰੀਬਨ ਮਿਲੀਅਨਸ ਦੇ ਅੰਦਰ ਨੇ। ਮਗਰ ਉਹਦੇ ਬਾਵਜੂਦ 1951 ਦੀ ਜਿਹੜੀ ਮਰਦਮਸ਼ੁਮਾਰੀ ਪਾਕਿਸਤਾਨ 'ਚ ਹੋਈ, ਪਾਕਿਸਤਾਨ ਦੇ ਅੰਦਰ 57% ਪੰਜਾਬੀ ਸਪੀਕਰ ਸਨ ਔਰ ਬਦਕਿਸਮਤੀ ਦੇ ਨਾਲ 2023 ਦੀ ਜਿਹੜੀ ਮਰਦਮਸ਼ੁਮਾਰੀ ਹੈ ਉਹਦੇ 'ਚ ਉਹ 57% ਕਮ ਹੋ ਕੇ 36% 'ਤੇ ਆ ਗਿਆ। ਇਹਦੀ ਸਭ ਤੋਂ ਬੜੀ ਵਜ੍ਹਾ ਇੰਟਰਨੈਸ਼ਨਲਾਈਜੇਸ਼ਨ, ਟੈਕਨੋਲੋਜਾਈਜੇਸ਼ਨ, ਮੈਕਡੋਨਲਡਾਈਜੇਸ਼ਨ। बहुत अच्छा, बहुत अच्छा, बहुत अच्छा। ਥੈਂਕ ਯੂ, ਥੈਂਕ ਯੂ। ਔਰ ਅਸੀਂ ਇਹਨਾਂ ਚੀਜ਼ਾਂ ਦੇ ਅੰਦਰ ਇਸ ਕਦਰ ਗੁੰਮ ਹੋ ਗਏ ਕਿ ਅਸੀਂ ਆਪਣੇ ਕਲਚਰ ਨੂੰ ਬਿਲਕੁਲ ਭੁੱਲ ਗਏ। ਉਹਦੇ ਵਿੱਚ ਚੂੰਕਿ ਤੁਸੀਂ ਨਈ ਜਨਰੇਸ਼ਨ ਦੀ ਗੱਲ ਕੀਤੀ, ਨਈ ਪੀੜ੍ਹੀ ਦੀ ਗੱਲ ਕੀਤੀ, ਤੇ ਨਈ ਪੀੜ੍ਹੀ ਜਦੋਂ ਇਹਨਾਂ ਚੀਜ਼ਾਂ ਦੇ ਅੰਦਰ ਇਸ ਕਦਰ ਇਨਵਾਲਵ ਹੋ ਗਈ ਕਿ ਸੁਬਹ ਸਵੇਰੇ ਜਾਗਣ ਦਾ ਕਲਚਰ ਖਤਮ ਹੋ ਗਿਆ। ਜਿਹੜਾ ਵਾਰਿਸ ਸ਼ਾਹ ਨੇ ਕਿਹਾ, ਚਿੜੀ ਚੂਕ ਦੀ ਨਾਲ ਜੋ ਟੁਰੇ ਪਾਂਦੀ, ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ, ਇੱਕ ਨਾ ਉੱਠ ਕੇ ਰੇੜਕਾ ਪਾ ਦਿੱਤਾ, ਇੱਕ ਨਾ ਲੱਭਦੀਆਂ ਫਿਰਨ ਮਧਾਣੀਆਂ। ਸੋ ਅੱਜ ਦੀ ਸੁਬਹ ਨਾ ਤੇ ਕੋਈ ਬੜੀ ਸੁਬਹ ਸਫ਼ਰ 'ਤੇ ਚੱਲਦਾ ਔਰ ਨਾ ਹੀ ਸਾਡੀਆਂ ਮਾਵਾਂ, ਸਾਡੀਆਂ ਬੀਬੀਆਂ ਉੱਠ ਕੇ ਤੇ ਮਧਾਣੀਆਂ ਰੇੜਕੇ ਵਾਸਤੇ ਪਾਉਂਦੀਆਂ। ਲਿਹਾਜ਼ਾ ਸਾਡੀ ਨਵੀਂ ਪੀੜ੍ਹੀ ਸੁੱਤੀ ਹੈ ਔਰ ਉਹਦੇ ਸੌਣ ਦਾ ਇਹ ਨਤੀਜਾ ਨਿਕਲ ਰਿਹਾ ਕਿ ਅਸੀਂ ਆਪਣੀ ਜ਼ੁਬਾਨ, ਆਪਣੇ ਕਲਚਰ, ਹੱਤਾਂ ਕਿ ਆਪਣੇ ਮਜ਼ਹਬ ਤੋਂ ਬਹੁਤ ਪਿੱਛੇ ਹਟਦੇ ਜਾ ਰਹੇ। 2007-8 ਦੇ ਅੰਦਰ ਡੇਵਿਡ ਕ੍ਰਿਸਟਲ ਨੇ ਇੱਕ ਕਿਤਾਬ ਲਿਖੀ, ਜਦੋਂ ਮੋਬਾਈਲਸ ਦੇ ਉੱਤੇ ਟੈਕਸਟ ਮੈਸੇਜਿੰਗ ਬਹੁਤ ਜ਼ਿਆਦਾ ਫੈਸ਼ਨ ਬਣੀ। ਉਹਨੇ ਇੱਕ ਕਿਤਾਬ ਲਿਖੀ, ਦ ਗ੍ਰੇਟ ਡਿਬੇਟ, ਔਰ ਉਹਦਾ ਜਿਹੜਾ ਟੌਪਿਕ ਸੀ, ਟਾਈਟਲ ਸੀ, ਉਹ ਵੀ ਉਹਨੇ ਟੈਕਸਟ ਲੈਂਗੁਏਜ 'ਚ ਲਿਖਿਆ ਔਰ ਪੂਰੀ ਦੀ ਪੂਰੀ ਕਿਤਾਬ ਟੈਕਸਟ ਲੈਂਗੁਏਜ 'ਚ ਲਿਖੀ। ਜੈਸੇ ਗ੍ਰੇਟ GREAT ਨਹੀਂ ਲਿਖਿਆ ਉਹਨੇ, GR ਔਰ ਨੂਮੈਰੀਕਲ 8 ਪਾ ਦਿੱਤਾ, ਔਰ ਡਿਬੇਟ DB ਔਰ ਅੱਗੇ ਨੂਮੈਰੀਕਲ 8 ਪਾਇਆ। ਔਰ ਉਸ ਕਿਤਾਬ ਨੇ ਇਤਨੀ ਸ਼ੋਹਰਤ ਪਾਈ ਕਿ ਨਿਊਜ਼ੀਲੈਂਡ ਦੇ ਅੰਦਰ ਬੱਚਿਆਂ ਨੇ, ਨਵੀਂ ਪੀੜ੍ਹੀ ਨੇ ਟੈਕਸਟ ਲੈਂਗੁਏਜਸ ਬਹੁਤ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ। ਤੇ ਨਿਊਜ਼ੀਲੈਂਡ ਦੇ ਸਕੂਲ ਬੋਰਡ ਨੇ 2010 ਦੇ ਅੰਦਰ ਇਹ ਇਜਾਜ਼ਤ ਦਿੱਤੀ ਕਿ ਅਗਰ ਸਟੂਡੈਂਟਸ ਚਾਹਣ ਤੇ ਉਹ ਟੈਕਸਟ ਲੈਂਗੁਏਜ ਦੇ ਅੰਦਰ ਆਪਣਾ ਪੇਪਰ ਹੱਲ ਕਰ ਸਕਦੇ ਨੇ। ਅਗਰ ਦੁਨੀਆ ਜ਼ੁਬਾਨਾਂ ਨੂੰ ਮਹਿਫੂਜ਼ ਕਰਨ ਵਾਸਤੇ ਇਤਨਾ ਕੁਝ ਕਰ ਰਹੀ ਹੈ ਤੇ ਕਿਆ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਬੋਲਣ ਤੋਂ ਇਲਾਵਾ ਪੜ੍ਹਾਉਣ ਔਰ ਲਿਖਾਉਣ ਦਾ ਕੰਮ ਨਹੀਂ ਕਰ ਸਕਦੇ? ਔਰ ਅਗਰ ਅਸੀਂ ਉਹ ਨਹੀਂ ਕਰਾਂਗੇ ਤੇ ਫਿਰ ਨੋ ਡਾਊਟ ਕ੍ਰੀਏਟੀਵਿਟੀ ਹੁੰਦੀ ਰਹੇਗੀ, ਲੋਕ ਲਿਖਦੇ ਰਹਿਣਗੇ, ਲੇਕਿਨ ਜਿਹੜੀ ਸਟੇਟ ਦੀ ਓਨਰਸ਼ਿਪ ਹੈ, ਜਿਹੜਾ ਸਟੇਟ ਦਾ ਰੋਲ ਹੈ, ਅਗਰ ਉਹ ਇਹਦੇ 'ਚ ਸ਼ਾਮਿਲ ਨਹੀਂ ਹੋਏਗਾ ਤੇ ਆਹਿਸਤਾ ਆਹਿਸਤਾ ਅਸੀਂ ਇਸ ਜ਼ੁਬਾਨ ਤੋਂ ਹਟ ਜਾਵਾਂਗੇ। ਲੇਕਿਨ ਦੁੱਖ ਦੀ ਬਾਤ ਇਹ ਵੇ ਕਿ ਡੈਡ ਲੈਂਗੁਏਜ ਉਸ ਲੈਂਗੁਏਜ ਨੂੰ ਕਹਿੰਦੇ ਨੇ ਜਿਹਦਾ ਕੋਈ ਵੀ ਬੋਲਣ ਵਾਲਾ ਜ਼ਿੰਦਾ ਨਾ ਰਵੇ। ਮਗਰ ਪੰਜਾਬੀ ਦੇ ਮਿਲੀਅਨਸ ਆਫ ਮਿਲੀਅਨਸ
ਬੋਲਣ ਵਾਲੇ ਜ਼ਿੰਦਾ ਨੇ, ਲੇਕਿਨ ਉਹਦੇ ਬਾਵਜੂਦ ਇਹ ਆਹਿਸਤਾ ਆਹਿਸਤਾ ਡੈਥ ਦੀ ਤਰਫ ਜਾ ਰਹੀ ਹੈ। ਔਰ ਇਸ ਵਾਸਤੇ ਸਾਨੂੰ ਆਪਣੀ ਨਈ ਪੀੜ੍ਹੀ ਨੂੰ ਨਾ ਸਿਰਫ ਇਸ ਜ਼ੁਬਾਨ ਦੀ ਤਰਫ ਲਿਆਉਣਾ ਹੈ, ਕਿਉਂਕਿ ਜਦੋਂ ਇਸ ਜ਼ੁਬਾਨ ਦੀ ਤਰਫ ਆਵਾਂਗੇ ਤੇ ਅਸੀਂ ਕਲਚਰ ਦੀ ਤਰਫ ਆਵਾਂਗੇ। ਔਰ ਗੁਰਦਾਸ ਮਾਨ ਕਹਿੰਦੇ ਨੇ, ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ। ਔਰ ਅੱਜ ਦੇ ਮਸ਼ਹੂਰ ਗੁਲੂਕਾਰ ਸਤਿੰਦਰ ਸਰਤਾਜ ਨੇ ਕਿਹਾ, ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ। ਕਿਆ ਬਾਤ। ਤੇ ਅੱਜ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਗਰ ਇਹ ਅੱਖਰ ਹੀ ਸਾਨੂੰ ਤੋਰਦੇ ਨੇ ਤੇ ਅਸੀਂ ਇਹਨਾਂ ਅੱਖਰਾਂ ਤੋਂ ਦੂਰ ਕਿਉਂ? ਬਹੁਤ ਸ਼ੁਕਰੀਆ। ਬਹੁਤ ਸੋਹਣਾ ਜੀ, ਬੜੇ ਸੋਹਣੇ, ਬਹੁਤ ਸੋਹਣੇ ਢੰਗ ਦੇ ਨਾਲ ਉਹਨਾਂ